ਸੋ ਇਹ ਜਿਹੜੇ ਕਾਫੀ ਤੇਜ਼ੀ ਦੇ ਨਾਲ ਰਮਨ ਜੀ ਨੌਕਸ ਦੇ ਰੂਲਸ ਜਿਹੜੇ ਉਹ ਲੈ ਕੇ ਆ ਰਹੇ ਨੇ EPA ਵਾਲੇ। ਜੀ ਬਿਲਕੁਲ, ਜਿਹੜਾ EPA ਦੇ ਰੂਲਸ ਹੈਗੇ ਆ ਬੜੀ ਮੱਚ ਕਾਪੀ ਹੈਗੀ ਆ ਜਿਹੜੀ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਪਣੇ ਰੂਲਸ ਕਾਰਬ ਦੇ ਰੂਲਸ ਹੈਗੇ ਆ ਉਹਨਾਂ ਦੀ ਬੜੀ ਮੱਚ ਕਾਪੀ ਹੈਗੀ ਆ। ਸੋ ਉਹ ਜਿਹੜਾ ਉਹਨਾਂ ਨੇ ਦੋ ਆਪਸ਼ਨਸ ਦਿੱਤੀਆਂ ਹੈਗੀਆਂ। ਜਿਹੜੀ ਆਪਸ਼ਨ 1 ਹੈਗੀ ਆ ਉਹਦੇ ਵਿੱਚ ਉਹਨਾਂ ਨੇ ਲਿਮਿਟ ਪਲੇਸ ਕੀਤੀ ਆ 0.03 ਗ੍ਰਾਮਸ ਆਫ ਨੌਕਸ ਪਰ ਬ੍ਰੇਕ ਹਾਰਸ ਪਾਵਰ ਆਵਰ। ਜਿਹੜੇ ਈਅਰ 2027 ਤੋਂ ਲੈ ਕੇ 2030 ਤੱਕ ਦੇ ਜਿਹੜੇ ਟਰੱਕ ਆਉਣੇ ਹੈਗੇ ਨਵੇਂ, ਤੇ ਉਸ ਤੋਂ ਬਾਅਦ 0.02 ਗ੍ਰਾਮ ਇਨ ਦਾ ਫੋਲੋਇੰਗ ਈਅਰ। ਤੇ ਏਜੰਸੀ ਨੇ ਜਿਹੜਾ ਇਹ ਹੈਗਾ ਨੌਕਸ ਸਟੈਂਡਰਡ ਹੈਗਾ ਉਹ 90% ਲੋਅਰ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਅੱਜ ਤੁਹਾਡਾ ਨੌਕਸ ਲੈਵਲ ਹੈਗਾ। ਸੋ ਬੜੀ ਮੱਚ ਕਲੋਜ਼ ਟੂ ਇੰਪੋਸੀਬਲ ਵਾਲਾ ਕੰਮ ਹੈਗਾ। ਸੋ ਇਹ ਜਿਹੜੀ ਆ ਪੂਰੀ ਮਿਮਿਕ ਕੀਤੀ ਆ ਕੈਲੀਫੋਰਨੀਆ ਦਾ ਜਿਹੜਾ ਕਾਰਬ ਰੂਲ ਹੈਗਾ ਆ। ਤੇ ਆਪਸ਼ਨ 2 ਜਿਹੜੀ ਹੈਗੀ ਆ ਉਹ ਰਿਕੁਆਇਰ ਕਰਦੀ ਆ 0.05 ਗ੍ਰਾਮ ਸਟਾਰਟਿੰਗ ਫਰਮ ਦਾ ਈਅਰ 2027। ਸੋ ਥੋੜਾ ਜਿਹਾ ਆਪਸ਼ਨ 2 ਜਿਹੜੀ ਉਹ ਲੀਨੀਅੰਟ ਹੈਗੀ ਆ ਮਾੜੀ ਜੀ, ਪਰ ਜਿਹੜੀ ਆਪਸ਼ਨ 1 ਹੈਗੀ ਆ ਉਹ ਬਹੁਤ ਸਟ੍ਰਿਕਟ ਹੈਗੀ ਆ। ਸੋ ਇਹਦੇ ਉੱਤੇ ਜਿਹੜੇ ਡੀਲਰਸ ਹੈਗੇ ਆ ਉਹਨਾਂ ਵੱਲੋਂ ਵੀ ਕਾਫੀ ਜਿਹੜਾ ਆ ਇੱਥੇ ਗੱਲ ਕਹੀ ਜਾ ਰਹੀ ਆ ਕਿ ਇਹ ਬਹੁਤ ਔਖਾ ਹੈਗਾ ਆ ਕਰਨਾ। ਜਿਹੜੀਆਂ ਕਿ ਇਸ ਵੇਲੇ ਜਿਹੜੀਆਂ ਇਹਦੀਆਂ ਵਾਰੰਟੀਜ਼ ਹੈਗੀਆਂ ਆ ਉਹ ਵੀ ਇਸ ਵੇਲੇ 100,000 ਤੇ 5 ਈਅਰ ਦੀ ਹੈਗੀ ਆ ਫੈਡਰਲ ਲਾਅ ਦੇ ਤਹਿਤ। ਜਿਹੜੀ ਆਪਸ਼ਨ 1 ਆ ਉਹਦੇ ਤਹਿਤ ਫਿਰ ਜਿਹੜੀ ਵਾਰੰਟੀ ਆ ਉਹ ਵੀ ਵਧਾ ਕੇ 4.5 ਲੱਖ ਮੀਲ ਤੇ 7 ਸਾਲ ਬਾਈ ਈਅਰ 2027 ਤੇ 6 ਲੱਖ ਮੀਲ ਜਾਂ 10 ਸਾਲ ਬਾਈ 31। ਤੇ ਆਪਸ਼ਨ 2 ਦੀ ਜਿਹੜੀ ਵਾਰੰਟੀ ਦੀ ਪ੍ਰਪੋਜ਼ਲ ਹੈਗੀ ਆ ਉਹ 3.5 ਲੱਖ ਮੀਲ ਤੋਂ ਲੈ ਕੇ ਤੇ 5 ਸਾਲ ਤੱਕ 2027 ਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਆ। ਸੋ ਇਹ ਕਾਫੀ ਜਿਹੜਾ ਮਤਲਬ ਕਿ ਆਪਾਂ ਚਲੋ ਹੁਣ ਇੱਥੇ ਤਾਂ ਇਹ ਤਾਂ ਸਾਰੇ ਮਤਲਬ ਕਿ US ਦੇ ਲਈ ਗੱਲ ਹੋ ਰਹੀ ਆ ਹੁਣ। ਸੋ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਪਿਛਲੇ 12 ਸਾਲ ਦੇ ਵਿੱਚ ਜਿਹੜਾ ਕਾਰ ਦੇ ਨਾਲ ਜੋ ਹੰਢਾਇਆ, ਜੋ ਆਪਣੇ ਨਾਲ ਇੱਥੇ ਹੋਇਆ ਆ, ਉਹ ਬੇਸਿਕਲੀ ਤੁਸੀਂ ਸਿੰਪਲੀ ਕਹਿ ਲਓ ਵੀ ਜੋ 12 ਸਾਲਾਂ ਦੇ ਵਿੱਚ ਪਿਛਲੇ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕੈਲੀਫੋਰਨੀਆ ਦੇ ਨਾਲ ਹੋਇਆ ਆ ਉਹ pretty much ਹੁਣ ਸਾਰੇ US ਦੇ ਵਿੱਚ ਹੋਣ ਜਾ ਰਿਹਾ। ਈਵਨ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ ਦੇ ਵਿੱਚ ਵੀ ਜਿਹੜੀ ਪੋਰਟ ਆਫ ਵੈਂਕੂਵਰ ਹੈਗੀ ਆ ਉਹਨਾਂ ਨੇ ਵੀ ਪੋਰਟ ਆਫ ਲੌਂਗ ਬੀਚ ਦੇ ਨਾਲ ਜਿਹੜਾ ਕਾਂਟਰੈਕਟ ਕੀਤਾ ਹੈਗਾ। ਸੋ ਉਹਨਾਂ ਦਾ ਵੀ ਉੱਥੇ ਉਹੀ ਸਿਚੁਏਸ਼ਨ ਜਿਹੜੀ ਖੜੀ ਹੋਈ ਆ, ਆਪਣੀ UTA ਦੇ ਨਾਲ ਗੱਲਬਾਤ ਚੱਲਦੀ ਰਹਿੰਦੀ ਆ ਟਾਈਮ ਟੂ ਟਾਈਮ, ਜਿਹੜੀ ਯੂਨਾਈਟਿਡ ਟਰੱਕਰ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ। ਸੋ ਉਹਨਾਂ ਨੇ ਵੀ ਉੱਥੇ ਵੀ ਜਿਹੜਾ ਇਹ ਸਿਚੁਏਸ਼ਨ ਹੈਗੀ ਆ ਇਹ ਖੜੀ ਹੋ ਚੁੱਕੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ pretty much ਆਪਾਂ ਵੀ ਦੇਖਿਆ ਹੈ ਕਿ ਆਪਾਂ ਕਾਫੀ ਜਿਹੜਾ ਆ ਸਟਰਗਲ ਕੀਤੀ ਹੈਗੀ ਪਿਛਲੇ 12 ਸਾਲ। ਕੈਲੀਫੋਰਨੀਆ ਨੇ ਟਰੱਕਿੰਗ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਬਹੁਤ ਸਟਰਗਲ ਕੀਤੀ ਹੈਗੀ ਆ। ਤੇ ਪਰ ਹੁਣ ਉਹ ਜਿਹੜਾ ਹੌਲੀ ਹੌਲੀ ਮਸਲਾ ਹੈਗਾ ਉਹ ਸਾਰੇ ਹੀ US ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਨਾਲ ਹੋਣ ਜਾ ਰਿਹਾ ਹੈਗਾ ਜੀ। ਸੋ ਇਹ ਜੇ ਤੁਸੀਂ ਨੌਕਸ ਦੇ ਬਾਰੇ ਦੱਸੋ ਵੀ ਇਹ ਜਿਹੜੀ ਇੰਨੀ ਮਾਤਰਾ ਦੇ ਵਿੱਚ ਇਸ ਨੂੰ ਘਟਾਉਣ ਦੀ ਜਿਹੜੀ ਇਸ ਦੇ ਵਿੱਚ ਗੱਲ ਇਹਨਾਂ ਨੇ ਆਖੀ ਆ, ਸੋ ਇਹ ਸਾਰਾ ਭਾਰ ਮੈਨੂਫੈਕਚਰਰ ਦੇ ਉੱਤੇ ਜਿਹੜਾ ਉਹ ਫਿਰ ਜਾਂਦਾ ਆ ਵੀ ਉਹ ਡੀਜ਼ਲ ਇੰਜਨ ਇੱਦਾਂ ਦੇ ਜਨਰੇਟ ਕਰਨ ਜਿਹੜੇ ਘੱਟ ਪੋਲਿਊਸ਼ਨ ਜਿਹੜਾ ਉਹ ਕਰਨ, ਫੇਰ ਹੀ ਵਿਕਣ ਦੇਣਗੇ, ਜਾਂ ਇਹਨਾਂ ਨੇ ਵਿਕਰੀ ਰੋਕ ਦੇਣੀ ਹੈ? ਕੀ ਹੈ ਇਸ ਦੇ ਪਿੱਛੇ, ਫਿਰ ਕਰਨਾ ਕੀ ਚਾਹੁੰਦੇ ਇਸ ਦੇ ਨਾਲ ਨਾਲ? ਹੁਣ ਦੇਖੋ ਨਾ, ਜਿੱਦਾਂ ਆਪਾਂ ਜਦੋਂ ਆਪਾਂ ਕਹਿੰਦੇ ਕੈਲੀਫੋਰਨੀਆ ਨੂੰ ਮਿਮਿਕ ਕੀਤਾ ਆ ਜੀ, ਸੋ ਆਪਾਂ ਕੈਲੀਫੋਰਨੀਆ ਦੇ ਵਿੱਚ ਜੋ ਕੁਝ ਦੇਖਿਆ ਹੈਗਾ ਉੱਥੇ ਹੁਣ ਜਿਹੜੇ ਟਰੱਕਸ ਕੈਲੀਫੋਰਨੀਆ ਦੇ ਵਿੱਚ ਕਾਰਬ ਕੰਪਲਾਇੰਟ ਟਰੱਕ ਵਿਕਦੇ ਹੈਗੇ ਆ ਉਹਨਾਂ ਦੇ ਵਿੱਚ ਡੈਫ ਹੈਗਾ ਆ, ਹੋਰ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਚੇਂਜਸ ਕੀਤੀਆਂ ਹੈਗੀਆਂ। ਬਹੁਤ ਕੁਝ ਜਿਹੜਾ ਮੈਨੂਫੈਕਚਰਰਸ ਵੱਲੋਂ ਵੀ ਚੇਂਜ ਕੀਤਾ ਗਿਆ, ਔਰ ਇਹ ਵੀ ਇਲਜ਼ਾਮ ਲੱਗਦੇ ਰਹੇ ਆ ਕਿ ਮੈਨੂਫੈਕਚਰਰਸ ਵੱਲੋਂ ਇਹ ਜਿਹੜਾ ਟਰੱਕਸ ਜਿਹੜੇ ਆ ਮੈਨੂਫੈਕਚਰ ਕੀਤੇ ਗਏ ਆ ਫੁੱਲੀ ਉਹਨਾਂ ਨੂੰ ਪਹਿਲਾਂ ਨਹੀਂ ਸੀ ਦੇਖਿਆ ਗਿਆ, ਉਹਨੂੰ ਫੁੱਲੀ ਉਹਨਾਂ ਨੂੰ ਮਤਲਬ ਕਿ ਟੈਸਟ ਨਹੀਂ ਸੀ ਕੀਤਾ ਗਿਆ। ਸੋ ਆਲਮੋਸਟ ਪਬਲਿਕ ਵੱਲੋਂ ਹੀ ਟੈਸਟ ਕੀਤਾ ਗਿਆ, ਉਹਨਾਂ ਨੂੰ ਪਬਲਿਕ ਦੇ ਪੈਸੇ ਦੇ ਉੱਤੇ ਹੀ ਟੈਸਟ ਹੋਏ ਹੈਗੇ ਆ। ਸੋ ਆਪਾਂ ਜਿਹੜੀ ਸਿਚੁਏਸ਼ਨ ਹੰਡਾਈ ਹੈਗੀ ਆ, ਜਿੱਦਾਂ ਆਪਾਂ ਨੂੰ ਇੱਥੇ ਜਿਹੜੇ ਟਰੱਕਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜਿਹੜੇ ਚੱਲਦੇ ਆ ਉਹਨਾਂ ਨੂੰ ਮੈਨੂਫੈਕਚਰਰਸ ਨੂੰ ਸਪੈਸ਼ਲੀ ਬਿਲਡ ਕਰਨ
ਕੱਟਣੇ ਪੈਂਦੇ ਕੈਲੀਫੋਰਨੀਆ ਵਾਸਤੇ। ਜੀ, ਜੀ। ਇਸ ਤਰ੍ਹਾਂ ਹੀ ਹੁਣ ਸਾਰੇ ਜਿਹੜੇ ਹੈਗੇ ਆ, ਔਰ ਅਲਟੀਮੇਟਲੀ ਗੱਲ ਤਾਂ ਉੱਥੇ ਆਉਂਦੀ ਹੈ ਨਾ ਕਿ ਇੱਥੇ ਵੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਅੱਗੇ ਪਹਿਲਾਂ 40,000 ਦਾ ਟਰੱਕ ਲੈ ਕੇ ਕੰਮ ਆਪਣਾ ਚਲਾ ਲੈਂਦਾ ਸੀ ਬੰਦਾ, ਹੁਣ ਉਹੀ ਟਰੱਕ ਜਿਹੜਾ 1.5 ਲੱਖ ਤੋਂ ਉੱਤੇ ਦਾ, ਉਹਨੂੰ ਨਵਾਂ ਟਰੱਕ ਜਾਂ ਐਟਲੀਸਟ ਲੱਖ ਤੋਂ ਉੱਤੇ ਦਾ ਟਰੱਕ ਲੈਣਾ ਪੈਂਦਾ ਸੀਗਾ ਟੂ ਮੇਕ ਇਟ ਹੈਪਨ, ਹੈ ਨਾ। ਤੇ ਹੁਣ ਉਹ ਜਿਹੜੀ ਚੀਜ਼ ਆ ਉਹ ਸਾਰੇ US ਦੇ ਵਿੱਚ ਜਿਹੜੀ ਆ ਉਹ ਕਰਨ ਦੀ ਗੱਲ ਕੀਤੀ ਗਈ ਆ, ਕਿਉਂਕਿ ਅਲਟੀਮੇਟਲੀ ਆਉਣਾ ਤਾਂ ਸੀਗਾ ਇਹ ਤਾਂ ਆਪਾਂ ਨੂੰ ਵੀ ਪਤਾ ਸੀਗਾ। ਔਰ ਕਿਤੇ ਨਾ ਕਿਤੇ ਇਹ ਗੱਲ ਹੋ ਜਾਂਦੀ ਆ ਕਿ ਡੈਫੀਨੇਟਲੀ ਜਦੋਂ ਸਖਤੀ ਕੀਤੀ ਜਾਂਦੀ ਹੈ ਇੱਕ ਪਾਸੇ ਨੂੰ ਤਾਂ ਬੰਦਾ ਦੂਜੇ ਪਾਸੇ ਦੇ ਰਾਹ ਲੱਭਦਾ ਹੈਗਾ। ਔਰ ਰਾਹ ਲੱਭਣ ਦਾ ਮਤਲਬ ਇਹ ਹੈ ਕਿ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਜਾਂ ਜਿਹੜਾ ਆਪਣਾ ਹਾਈਬ੍ਰਿਡ ਟਰੱਕ ਹੈਗਾ ਜਾਂ ਕੁਛ ਵੀ ਦੂਸਰਾ ਜਿਹੜਾ ਆਪਸ਼ਨਸ ਹੈਗੀਆਂ, ਉਹਨਾਂ ਵੱਲ ਨੂੰ ਤੁਰਨ ਦੀ ਕਵਾਇਤ ਜਿਹੜੀ ਆ ਉਹ ਸ਼ੁਰੂ ਹੋਣੀ ਚਾਹੀਦੀ ਆ, ਔਰ ਹੋ ਰਹੀ ਆ। ਪਰ ਅਜੇ ਵੀ ਜਿਹੜਾ ਈਵਨ ਇਲੈਕਟ੍ਰਿਕ ਟਰੱਕ ਵੀ ਹੈਗਾ, ਉਹਦੇ ਵਿੱਚ ਵੀ ਬਹੁਤ ਅਜੇ ਮਤਲਬ ਕਿ ਕੰਮ ਦੀ ਲੋੜ ਹੈਗੀ ਆ, ਕਿਉਂਕਿ ਜਿਹੜਾ ਬੈਟਰੀ ਪਾਵਰ ਟਰੱਕ ਹੈਗਾ ਉਹਨੂੰ ਬੈਟਰੀਜ਼ ਦੀ ਬੜੀ ਸਿਚੁਏਸ਼ਨ ਹੈਗੀ ਆ, ਕਿਉਂਕਿ ਬੈਟਰੀਜ਼ ਦੇ ਵਿੱਚ ਜਿਹੜਾ ਮਟੀਰੀਅਲ ਲੱਗਦਾ ਹੈਗਾ ਉਹ ਬਹੁਤ ਹੀ ਜ਼ਿਆਦਾ ਮਤਲਬ ਕਿ ਉਹਦੀ ਵੀ ਇਸ਼ੂਜ਼ ਹੈਗੇ ਆ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਹੁਤ ਵੱਡੇ ਇਸ਼ੂਜ਼ ਖੜੇ ਹੋ ਜਾਣੇ ਆ, ਕਿਉਂਕਿ ਮਟੀਰੀਅਲ ਜਿਹੜਾ ਬੈਟਰੀਜ਼ ਦੇ ਵਿੱਚ ਲੱਗਦਾ ਹੈਗਾ 80% ਜਿਹੜਾ ਉਹ ਮਟੀਰੀਅਲ ਹੈਗਾ ਵਰਲਡ ਦਾ, ਉਹ ਚਾਈਨਾ ਜਿਹੜਾ ਆ ਉਹਦੇ ਕੋਲ ਹੈਗਾ। ਚਾਈਨਾ ਕੋਲ ਹੈਗਾ ਨਹੀਂ, ਲੇਕਿਨ ਉਹਨੂੰ ਰਾ ਮਟੀਰੀਅਲ ਚੋਂ ਉਹਨੂੰ ਪ੍ਰੋਸੈਸ ਮਟੀਰੀਅਲ ਦੇ ਵਿੱਚ ਲਿਆਉਣ ਦਾ ਜਿਹੜਾ ਕੰਮ ਆ ਉਹ 80% ਚਾਈਨਾ ਦੇ ਕੋਲ ਹੈਗਾ। ਸੋ ਆਪਾਂ ਬੈਟਰੀ ਇਲੈਕਟ੍ਰਿਕ ਟਰੱਕ ਦੀ ਗੱਲ ਤਾਂ ਕਰ ਲੈਂਦੇ ਹਾਂ, ਪਰ ਇਲੈਕਟ੍ਰਿਕ ਟਰੱਕ ਦੀ ਗੱਲ ਕਰਨ ਦੇ ਨਾਲ ਨਾਲ ਆਪਾਂ ਇਹ ਵੀ ਆਪਾਂ ਨੂੰ ਸੋਚਣਾ ਪੈਣਾ ਕਿ ਕੱਲ ਨੂੰ ਅੱਜ ਜੇ ਆਪਾਂ ਕਿਸੇ ਦੇ ਲਈ ਫਿਊਲ ਦੇ ਲਈ, ਤੇਲ ਦੇ ਲਈ ਕਿਸੇ ਦੇ ਅੱਗੇ ਹੱਥ ਅੱਡੀ ਖੜੇ ਆ ਨਾ, ਤੇ ਕੱਲ ਨੂੰ ਬੈਟਰੀਆਂ ਦੇ ਲਈ ਵੀ ਇਹੋ ਹੀ ਕੰਮ ਹੋ ਜਾਣਾ ਆ। ਸੋ ਇਹ ਚੀਜ਼ ਸੌਖੀ ਨਹੀਂ ਹੋਣੀ, ਇਹ ਚੀਜ਼ ਐਡੀ ਟ੍ਰਾਂਜੈਕਸ਼ਨ ਸੌਖੀ ਨਹੀਂ ਹੈਗੀ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੱਕ ਜਿਹੜੀ ਸਾਡੀ ਆਪਸ਼ਨ ਸੀ ਨਾ ਹਾਈਬ੍ਰਿਡ ਦੀ, ਉਹ ਆਪਸ਼ਨ ਬਿਲਕੁਲ ਨਹੀਂ ਐਕਸਪੋਜ਼ ਕੀਤੀ ਗਈ, ਬਿਲਕੁਲ ਉਹਨੂੰ ਐਕਸਪਲੋਰ ਨਹੀਂ ਕੀਤਾ ਗਿਆ। ਹਾਈਬ੍ਰਿਡ ਦੀ ਆਪਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ, ਉਹ ਬਹੁਤ ਜ਼ਿਆਦਾ ਯੂਜ਼ ਹੋਣੀ ਚਾਹੀਦੀ ਸੀ, ਜਿਸ 'ਚ ਕਿ ਅਸੀਂ ਟ੍ਰਾਂਜਿਸ਼ਨ ਸਾਡੀ ਥੋੜੀ ਸੌਖੀ ਹੋ ਜਾਂਦੀ ਤੇ ਈਜ਼ੀ ਹੋ ਜਾਂਦੀ। ਜੀ, ਸੋ ਬਿਲਕੁਲ ਨੌਕਸ ਦਾ ਦੱਸਦੀ ਜਾਈਏ, ਜਿਹੜੇ ਨਾਈਟ੍ਰੋਜਨ ਆਕਸਾਈਡ ਆ ਜਿਸ ਨੂੰ ਰਿਡਿਊਸ ਕਰਨ ਦੀ ਗੱਲ EPA ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਕਹਿ ਰਹੀ ਆ, ਕਹਿੰਦੇ ਵੀ 32% ਜਿਹੜੀ ਕੰਟਰੀਬਿਊਸ਼ਨ ਆ ਹੈਵੀ ਡਿਊਟੀ ਜਿਹੜੀ ਵਹੀਕਲਸ ਆ ਉਹਨਾਂ ਵੱਲੋਂ ਹੁੰਦੀ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ 2027 ਤੇ ਹੁਣ ਕਹਿੰਦੇ ਵੀ 2027 ਤੋਂ ਬਾਅਦ ਜਿਹੜੇ ਮੈਨੂਫੈਕਚਰਰਸ ਆ ਹੈਵੀ ਡਿਊਟੀ ਟਰੱਕ ਦੇ, ਉਹ ਹੁਣ ਕਹਿੰਦੇ ਵੀ ਸਿਗਨਲ ਆਲਰੇਡੀ ਕਰ ਰਹੇ ਆ ਵੀ ਲਾਰਜ ਸਕੇਲ ਮਾਈਗ੍ਰੇਸ਼ਨ ਹੋਊਗੀ ਉਹਨਾਂ ਦੀ ਗੈਸੋਲੀਨ ਤੇ ਡੀਜ਼ਲ ਇੰਜਨ ਤੋਂ ਜ਼ੀਰੋ ਐਮਿਸ਼ਨ ਟੈਕਨੋਲੋਜੀ ਵੱਲ। ਜੀ, ਪਰ ਜਿੱਦਾਂ ਹਰਜੋਤ ਜੀ, ਰਮਨ ਜੀ ਨੇ ਦੱਸਿਆ, ਚੁਣੌਤੀਆਂ ਉਸ ਦੇ ਵਿੱਚ ਵੀ ਬਹੁਤ ਆ। ਚਲੋ ਟ੍ਰਾਂਜੀਸ਼ਨ ਜਿਹੜੀ ਹੋਣੀ ਹੈ, ਇਸ ਨੂੰ ਪਤਾ ਨਹੀਂ ਅਜੇ ਕਿੰਨੇ ਵਰੇ ਇਸ ਦੇ ਵਿੱਚ ਓਵਰਆਲ ਲੱਗਣਗੇ। ਉਹਦੇ ਲਈ ਇਨਫਰਾਸਟਰਕਚਰ ਬਿਲਡਅਪ ਕਰਨਾ, ਹਾਈ ਸਪੀਡ ਰੇਲ ਇਹਨਾਂ ਕੋਲ 10 ਸਾਲਾਂ ਦੇ ਵਿੱਚ ਅਜੇ ਤੱਕ ਬਣੀ ਨਹੀਂ ਆ, ਤੇ ਐਡਾ ਇਨਫਰਾਸਟਰਕਚਰ, ਚਾਰਜਿੰਗ ਸਟੇਸ਼ਨਸ, ਹੁਣ ਇਹ ਕਿਹੜਾ ਗੱਡੀ ਦੀ ਚਾਰਜਿੰਗ ਆ, ਟਰੱਕਾਂ ਨੂੰ ਚਾਰਜ ਕਰਨਾ ਆ ਤੁਸੀਂ, ਵੱਡੀ ਥਾਂ ਜਿਹੜੀ ਆ ਹੋਰ ਵੀ ਜ਼ਿਆਦਾ ਚਾਹੀਦੀ ਆ। ਫਿਰ ਉਹਦੇ ਲਈ ਪਾਵਰ ਕਿੱਦਾਂ ਜਨਰੇਟ ਕਰਨੀ ਆ। ਹੁਣ ਆਪਾਂ ਬੀਤੇ ਦਿਨਾਂ 'ਚ ਖਬਰ ਦੱਸੀ ਸੀ ਨਾ ਵੀ ਰੋਲਿੰਗ ਬਲੈਕ ਆਊਟਸ ਕੈਲੀਫੋਰਨੀਆ ਦੇ ਵਿੱਚ ਆ ਸਕਦੇ ਆ, ਕਿਉਂਕਿ ਡਿਮਾਂਡ ਇੰਨੀ ਕੁ ਜ਼ਿਆਦਾ ਵੱਧ ਜਾਣੀ ਹੈ ਬਿਜਲੀ ਦੀ, ਤੇ ਓਨੀ ਪੈਦਾਵਾਰ ਨਹੀਂ ਹੈਗੀ। ਇਹਦੇ ਨਾਲ ਪੈਦਾਵਾਰ ਉਹ ਕਿੱਥੋਂ ਜਨਰੇਟ ਕਰਨੀ ਹੈ। ਸੋ ਬਹੁਤ ਵੱਡੇ ਜਿਹੜੇ ਚੈਲੰਜਿਸ ਇਸ ਟਾਈਮ ਹੈਗੇ ਆ, ਤੇ ਪਤਾ ਨਹੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਪੂਰਾ ਕੀਤਾ ਜਾਊਗਾ। ਤੇ ਰਮਨ ਜੀ, ਇੱਥੇ ਇੱਕ ਚੀਜ਼ ਜ਼ਰੂਰ ਮੈਂ ਪੁੱਛਣਾ ਇਹ ਚਾਹੁੰਦਾ, ਜਦੋਂ ਹੁਣ ਵਾਰੰਟੀ ਵਾਲੀ ਤੁਸੀਂ ਇਹ ਜਿਹੜੀ ਗੱਲ ਕੀਤੀ ਆ, ਇਹਦੇ ਨਾਲ ਕੀ ਜਿਹੜਾ ਫਿਰ ਟਰੱਕ ਦਾ ਓਨਰ ਆ ਉਹਨੂੰ ਇਸ ਵਾਰੰਟੀ ਦੇ ਨਾਲ ਐਕਚੁਅਲ 'ਚ ਫਾਇਦਾ ਹੋਊਗਾ? ਮੈਨੂਫੈਕਚਰਰ ਤਾਂ ਆਬਵੀਅਸਲੀ ਇਸ ਦੇ ਉੱਤੇ ਪੁਸ਼ਬੈਕ ਕਰਨਗੇ, ਭਾਈ ਇੰਨੀ ਲੰਬੀਆਂ ਵਾਰੰਟੀਆਂ ਅਸੀਂ ਕਿੱਥੋਂ ਦੇ ਦਈਏ। ਦੇਖੋ, ਅਜੇ ਇਹਦੇ ਜਿਹੜਾ ਟੋਟਲੀ ਇਹਦੇ ਬਾਰੇ 'ਚ ਪੂਰਾ ਨਹੀਂ ਮੈਂ ਵੀ ਕਹਾਂ ਕਿ ਮੈਨੂੰ ਜਾਣਕਾਰੀ ਹੈਗੀ ਜਿਹੜੀਆਂ ਵਾਰੰਟੀਜ਼ ਹੈਗੀਆਂ, ਬਟ ਡੈਫੀਨੇਟਲੀ ਬੜੀਆਂ ਐਕਸਟੈਂਸਿਵ ਵਾਰੰਟੀਜ਼ ਹੈਗੀਆਂ। ਮੈਂ ਰੀਸੈਂਟਲੀ ਇੱਕ ਕਾਲ ਵੀ ਆਈ ਸੀਗੀ ਜਿੱਥੇ ਕਿ ਇੱਥੇ ਜਿਹੜੇ ਡੀਲਰਸ ਹੈਗੇ, ਜਿਹੜੀ ਲੋਕਲ ਵਾਰੰਟੀਜ਼ ਜਿਹੜੀਆਂ ਆਪਣੀਆਂ ਡੈਫ ਦੀਆਂ ਵਾਰੰਟੀਜ਼ ਜਿਹੜੀਆਂ ਵੇਚਦੇ ਹੈਗੇ ਆ, ਸੋ ਉਹਦੇ ਬਾਰੇ 'ਚ ਮੈਂ ਕਾਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈਗੀ ਆ, ਕਾਫੀ ਵਾਰੀ ਰੀਚ ਆਊਟ ਕੀਤਾ ਹੈਗਾ। ਅਜੇ ਤੱਕ ਮੇਰੀ ਗੱਲ ਪੂਰੀ ਤਰ੍ਹਾਂ ਹੋ ਨਹੀਂ ਪਾਈ,
ਔਰ ਪੂਰਾ ਮੈਨੂੰ ਆਨਸਰ ਮਿਲ ਨਹੀਂ ਪਾਇਆ ਉਹਦਾ। ਸੋ ਇਸ ਕਰਕੇ ਜਿਹੜੀਆਂ ਵਾਰੰਟੀਜ਼ ਹੈਗੀਆਂ ਇਹਦੇ ਬਾਰੇ 'ਚ ਅਜੇ ਸਟਿਲ ਮੈਂ ਵੀ ਥੋੜ੍ਹੀ ਜਿਹੀ ਇਹਦੀ ਕੋਕ ਪੜਤਾਲ ਕਰਦਾ ਪਿਆ ਕਿ ਕੀ ਹੈਗੀਆਂ ਔਰ ਕੀ ਇਹਨਾਂ ਦੀ ਸਿਚੁਏਸ਼ਨ ਹੈਗੀ ਆ। ਬਟ ਜਿਹੜੀ ਵਾਰੰਟੀਜ਼ ਆ ਅਗੇਨ ਇਹ ਭਾਰ ਜਿਹੜਾ ਆ ਇਹ ਆਮ ਪਬਲਿਕ ਦੇ ਉੱਤੇ ਹੀ ਪੈਣਾ ਆ, ਕਿਉਂਕਿ ਵਾਰੰਟੀਜ਼ ਤੁਸੀਂ ਰੈਗੂਲਰ ਟਰੱਕ ਦੀਆਂ ਵਾਰੰਟੀਜ਼ ਆ, ਇਹ ਐਕਸਟਰਾ ਵਾਰੰਟੀਜ਼ ਹੈਗੀਆਂ ਉੱਤੇ ਔਨ ਟਾਪ ਆਫ ਟਰੱਕ ਦੀ ਵਾਰੰਟੀਜ਼ ਦੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤਾਂ ਆਮ ਪਬਲਿਕ ਤੇ ਭਾਰ ਪੈਣਾ। ਆਮ ਪਬਲਿਕ ਤੇ ਕੀ ਹੈ ਕਿ ਜੇ ਮੀਨਿੰਗ ਕਿ ਟਰੱਕ ਮਹਿੰਗਾ ਹੈਗਾ ਤੇ ਉਹਦੇ ਨਾਲ ਫਿਰ ਨਾਰਮਲੀ ਜਿਹੜਾ ਫਰੇਟ ਤੇ ਫਰਕ ਪੈਂਦਾ ਨਾਰਮਲੀ ਆਮ ਪਬਲਿਕ ਤੇ ਫਰਕ ਪੈਂਦਾ। ਸੋ ਅਲਟੀਮੇਟਲੀ ਐਟ ਦਾ ਐਂਡ ਆਫ ਦ ਡੇ ਸਾਰਾ ਕੁਝ ਜਿਹੜਾ ਆਣ ਕੇ ਮੁੱਕਦਾ ਐਂਡ ਯੂਜ਼ਰ ਦੇ ਉੱਤੇ, ਤੇ ਐਂਡ ਯੂਜ਼ਰ ਨੂੰ ਜਿਹੜਾ ਹੈ ਡੈਫੀਨੇਟਲੀ ਇਹਦਾ ਬਹੁਤ ਫਰਕ ਪਊਗਾ। ਜੀ ਬਿਲਕੁਲ।